दूजी बिल्ली भी गई ਕੀ ਹੋਇਆ है नहीं गी तकरीबन 2-3 घंटे हो गए नहीं लभदी पई कणक कड्ढण दी ਮੈਂ ਆਂਦਾ ਹੀ ਨਹੀਂ ਹੈਗਾ नहीं जा रहे ਕਿਹੜੀ ਗੱਲ ਹੈ ਯਾਰ ਤੇਰੇ ਤੋਂ ਬਗੈਰ ਨਿਕਲਣੀ ਨਹੀਂ ਹੈਗੀ ਕਿਉਂ ਪਰਚੀ ਬਣਾ ਕੇ ਦਿੱਤੀ ਤਕਰੀਬਨ 100 ਤੋਂ ਉੱਤੇ ਬੰਦੇ ਦੇ ਨਾਮ ਲਿਖੇ ਹੋਏ ਸੀ ਉਹਦੇ ਉੱਤੇ ਜਿਨ੍ਹਾਂ ਕੋਲ ਪੈਸੇ ਲੈਣੇ ਸੀਗੇ ਉਹ ਭਾਈ ਇਦਾਂ ਹੀ ਆ ਜਦੋਂ ਫਿਰ ਬੰਦਾ ਡੋਬਦਾ ਪਿਆ ਹੋਵੇ ਨਾ ਤੇ ਉਤੋਂ ਡੰਡਾ ਹੀ ਮਾਰਦਾ ਹਰ ਬੰਦਾ ਥੱਲੇ ਜਲਦੀ ਆ ਥੱਲੇ ਦੱਬੋ ਹੋਰ अस्सलाम वालेकुम की हाल मेरे वीरों का उम्मीद करते हैं सारे वधिया हो गए स्टार्ट करते हैं अज का नवा व्लॉग खेतों ना असीं पट्ठे लैके घर आ गए हैं हजे 6:10 होए अज असीं कड्ढनी है कणक उम्मीद आ निकल जाएगी अगे कड्ढनी सी बारिश पै गई सी हुण चलते हैं दरीस होना के घर पता करके आते उन्होंने कोल भी उन्होंने अपनी कड्ढनी है जे उन्होंने अपनी कणक कड्ढनी होई ना तो साडी भी फिर निकल जाएगी साडे नाल जुड़े रहो जिहड़ी साडी अज दी रूटीन होएगी सारी असीं तुहाडे नाल शेयर करांगे सबा नहीं भाई सबा सब्बा हाला सब्बा सब्बा नहीं अच्छा सफदर हाँ सफदर ਉਹ ਗਿਆ ਭਾਈ ਕੂਲਰ ਸਹੀ ਕਰਨ गोश्त की रेट ਮਸਜਿਦ ਵਾਲਾ गोश्त का रेट ਗੋਸ਼ਤ ਸਸਤਾ ਭਾਈ सस्ता चल दे कल ही तो मुंडे ने दाल आ लिया यार ਕਿਹੜੇ ਮੁੰਡੇ पप्पू वाले ਨੂੰ ਕਿਸ ਤਰ੍ਹਾਂ महंगा दिता गोश्त ਨੂੰ तू ਗੋਸ਼ਤ ਅੱਜ ਉਹ ਸਲੇਟ ਸਾਹਮਣੇ 1000 ਦਾ ਕਰ ਦੇ ਕਿਤਾ ਮੈਂ ਕਰ ਦੇਗਾ ਜਿਹੜਾ ਮੈਂ ਬਣਾ ਕੇ 2 ਕਿਲੋ ਮਨੀਰ ਦਾ ਮੁੰਡਾ ਨਹੀਂ ਇਹ ਪਨੀਰ ਦਾ ਹੈ ਨਾਜ਼ਰ ਮਨੀਰ ਦਾ ਨਾ ਪਨੀਰ ਦਾ ਵੀ ਬਣਾਇਆ ਅੱਜ ਮਹਿਮਾਨ ਆਏ ਅੱਜ 5 ਲੱਖ ਲੱਗ ਕੁੜੀਆਂ ਦੇ ਸਾਡਾ ਗਵੰਡੀ ਬਾਹਰ ਨਿਕਲਿਆ ਜਿਹਨਾਂ ਸਾਨੂੰ ਚਾਹ ਨਹੀਂ ਸਪਲਾਈ ਗੋਸ਼ਤ ਅਸੀਂ ਲੈ ਲਿਆ ਵਾ ਲੇਬਰ ਦੀ ਰੋਟੀ ਪਕਾਉਣ ਵਾਸਤੇ ਪਹਿਲੋਂ ਲੱਗੇਗਾ ਦਰੀਸੋਣਾ ਦੀ ਥ੍ਰੈਸ਼ਰ ਉਸ ਤੋਂ ਬਾਅਦ ਸਾਡਾ ਨੰਬਰ ਲੱਗੇਗਾ 7 ਕਿੱਲੇ ਦਰੀਸੋਣਾ ਦੇ ਆ ਮੇਰੇ ਤੇ ਖਿਆਲ ਦੇ ਵਿੱਚ ਭਾਵੇਂ ਉਹੀ ਨਿਕਲਣ ਸਾਡੇ ਨਿਕਲੇ ਹੀ ਨਾ ਚੌਧਰੀ ਜਾਏਗਾ ਵੰਗਾਰ ਤੇ ਫੇ ਹੈ ਅੱਜ ਰੋਟੀ ਪਕਾਵਾਂਗੇ ਵੰਗਾਰ ਆਏਗਾ ਹੈ ਵੰਗਾਰ ਤੇ ਹਾਂ ਆਵਾਂਗੇ ਜਿੱਦਾਂ ਉਦੋਂ ਆਇਆ ਸੀ ਚਾਹ ਵਾਰੀ ਹਾਂਜੀ ਦੂਜੀ ਬਿੱਲੀ ਵੀ ਗਈ ਕੀ ਹੋਇਆ ਹੈ ਨਹੀਂ ਗੀ ਤਕਰੀਬਨ 2-3 ਘੰਟੇ ਹੋ ਗਏ ਨਹੀਂ ਲੱਭਦੀ ਪਈ ਬਿੱਲੀ ਆ ਗਈ ਤੇਰੀ ਓਏ 3 ਘੰਟੇ ਬਾਅਦ ਆਈ ਕਿੱਥੋਂ ਨਿਕਲੀ ਹੈ ਬੈਠਕ ਚੋਂ ਦੁਕਾਨ ਚੋਂ ਹਾਂਜੀ ਅੱਛਾ ਲੁਕੀ ਹੀ ਹੋਣੀ ਉੱਥੇ ਨਾ ਪਾਰਟੀ ਕਰ ਦੂਣੇ ਸੀ ਉਹਨਾਂ ਦੀ ਵੀਡੀਓ ਪਾਰਟੀ ਬਣ ਰਹੀ ਸੀ ਯਾਰ 3:30 ਹੋ ਗਏ ਪਰ ਦਰੀਸ ਹੋਣਾ ਦਾ ਨਾ ਫੋਨ ਕੋ ਨਹੀਂ ਆਇਆ ਹਜੇ ਤਾਈਂ ਵੀ ਕਣਕ ਮੇਰੀ ਕੱਢਣੀ ਜਾਂ ਨਹੀਂ ਕੱਢਣੀ ਆਪਣੀ ਕੱਢਣ ਲੱਗੇ ਹੋਏ ਆ ਉਹ ਅਸੀਂ ਪੀਂਦੇ ਪਏ ਹੁਣ ਚਾਹ ਸਵੇਰ ਦਾ ਵੈਲਡਿੰਗ ਕਰਕੇ ਨਾ ਅੱਖਾਂ 'ਚ ਦਰਦ ਸ਼ੁਰੂ ਹੋ ਗਈ ਆ ਜੇ ਕੰਮ ਕਰੋ ਤਾਂ ਮਰਦੇ ਆ ਨਾ ਕਰੋ ਤਾਂ ਮਰਦੇ ਆ ਅੱਖਾਂ ਦਾ ਜਿਹੜਾ ਦਰਦਾਂ ਨੇ ਬਹੁਤ ਖਰਾਬ ਕਰਦਾ ਸਵੇਰੇ ਨਾ ਬਿੱਲੀ ਵਾਸਤੇ ਮੈਂ ਗੋਸ਼ਤ ਲੈ ਕੇ ਆਇਆ ਸੀ ਮੈਂ ਕਿਹਾ ਚੱਲ ਇਹਨੂੰ ਥੋੜ੍ਹਾ ਕਰਕੇ ਨਾ ਪਾਵਾਂਗੇ ਉਹ ਮੈਂ ਲਿਆ ਕੇ ਰੱਖਿਆ ਤੇ ਹਜੇ ਇੱਕ ਬੋਟੀ ਉਹਨੂੰ ਖਵਾਈ ਸੀਗੀ ਤੇ ਬਿੱਲੀ ਮੁੜ ਕੇ ਸੌਂ ਗਈ ਉਹ ਮੁੜ ਕੇ ਅਸੀਂ ਘੰਟੇ ਕੇ ਬਾਅਦ ਦੇਖਿਆ ਤੇ ਬਿੱਲੀ ਹੈ ਹੀ ਕੋਈ ਨਹੀਂ ਕਿਤੇ 2 ਵੱਡੇ ਬਿੱਲੇ ਨਾ ਸਾਡੇ ਵਿਹੜੇ 'ਚ ਫਿਰਨ ਅਸੀਂ ਕਿਹਾ ਲੈ ਵੀ ਇਹ ਖਾ ਗਏ ਇਹਨੂੰ ਝੱਟ ਕਰ ਗਏ ਤਕਰੀਬਨ 3 ਘੰਟੇ ਬਾਅਦ ਜਾ ਕੇ ਬਿੱਲੀ ਲੱਭੀ ਉਹ ਵੀ ਇੱਥੋਂ ਦੁਕਾਨ 'ਚ ਨਿਕਲ ਕੇ ਗਈ ਤਾਂ ਅਸੀਂ ਸ਼ੁਕਰ ਕੀਤਾ ਵੀ ਨਾ ਜ਼ਿੰਦਾ ਵਾ ਹੈ ਨਹੀਂ ਤਾਂ ਅਸੀਂ ਤਾਂ ਸਮਝ ਲਿਆ ਸੀ ਅਸੀਂ ਕਿ ਵੀ ਨਾ ਉਹ ਖਾ ਗਏ ਬਿੱਲੇ ਨੂੰ ਲੈ ਗਏ ਚੁੱਕ ਕੇ ਇੱਥੋਂ ਲਿਜਾ ਕੇ ਉਹਨਾਂ ਨੇ ਨਗਾ ਲਈ ਹੈ ਜਦੋਂ ਤੂੰ ਗਿਆ ਨਹੀਂ ਮੇਰੇ ਕੋਲ ਹੁਣ ਹਾਂ ਉਸ ਤੋਂ ਬਾਅਦ ਮੈਂ ਉਹਨੂੰ 7-8 ਵਾਰੀ ਬਾਹਰ ਆ ਗਿਆ ਕਿਉਂ ਕੋਈ ਬਾਹਰ ਆ ਕੇ ਫੋਨ ਕਰਦਾ ਫਿਰ ਬਾਹਰ ਆਉਣਾ ਪੈਂਦਾ ਫਿਰ ਜਾ ਕੇ ਲੇਟਦਾ ਹੀ ਫਿਰ ਕੋਈ ਆ ਜਾਂਦਾ ਲਿਆ ਰੇ ਕਿਹੜੀ ਸ਼ਾਇਦ ਜੈਸੇ ਕਹੀ ਤੈਨੂੰ ਯਾਰ ਇਹ ਹੋਰ ਮੈਨੂੰ ਕਾਹਤੋਂ ਸੱਦਿਆ ਤੂੰ ਬਾਹਰ ਇਹ ਤਾਂ ਗਲਤ ਗੱਲ ਹੈ ਇਧਰ ਤੇਰੇ ਫੋਨ ਤੇ ਬਾਹਰ ਆਣਾ ਹੀ ਨਹੀਂ ਸੀ ਮੈਂ ਕਾਬਲ ਤੋਂ ਆਇਆ था ਆ ਨਹੀਂ ਖਾਣੇ ਹੈਗੇ ਲੋਕ ਪਰੇ ਖਾਣੇ ਨਹੀਂ मैं ਇਹ ਮੇਰੇ ਵਾਸਤੇ ਲੈ ਕੇ ਆਇਆ ਸਾਰਾ ਕੁਛ नहीं और क्यों आप खाना मैं ਚੱਲ ਸਹੀ ਹੈ ਚਾਹ ਬਣਾਵਾਂ ਹੈ ਦਫਾ ਜਾ हो खजाइब मार ले ਰਣੋ हां जी ਬੰਦ ਕਰਕੇ ਮਿੰਟ ਨੂੰ ਬੰਦ ਕਰ ਰਣਾ बंद दिया हो रन ਰਣਾ ਠੀਕ ਹੈ ਯਾਰ ਚੱਲਦੇ ਨਹਾਉਂਦੇ ਆ ਕਣਕ ਅੱਜ ਆਪਣੀ ਕੋਲ ਨਿਕਲੀ ਹੈਗੀ ਸਵੇਰੇ ਤਿਆਰੀ ਰੱਖੀ ਹੈ कितने जान दे ਕਣਕ ਕੱਢਣ ਦੀ मैं आंदा ही नहीं लगा ਨਹੀਂ ਜਾ ਰਹੇ ਕਿਹੜੀ ਗੱਲ ਹੈ ਯਾਰ ਤੇਰੇ ਤੋਂ ਬਗੈਰ ਨਿਕਲਣੀ ਨਹੀਂ ਹੈਗੀ क्यों मैं थ्रेशर च पड़ना जा ਤੈਨੂੰ ਛੱਡ ਦਾਂਗੇ ਥ੍ਰੈਸ਼ਰ ਚੁੱਕ ਕੇ ਆਖਰ ਤੇ ਜੋ ਕਣਕ ਨਿਕਲ ਜਾਏਗੀ ਨਾ हां ਸਾਡਾ ਬਣ ਜਾਏਗਾ ਵਲੌਗ ਬੰਦਾ ਥ੍ਰੈਸ਼ਰ ਚ ਆ ਗਿਆ ਅਸਤਗਫੁਰullah ਨਹੀਂ ਯਾਰ ਇਦਾਂ ਦੀ ਕੋਈ ਗੱਲ ਕੋਈ ਨਹੀਂ ਤੂੰ ਡਰੀ ਡੋਰੀ ਨਾ ਹੋਕਾ ਠੀਕ ਆ ਹਾਂ ਆ ਜਾਈ ਸਹੀ ਆ टेंशन ना लाई ਦੱਸੂਗਾ ਤੈਨੂੰ ਮੈਂ ਠੀਕ ਆ ठीक है चल ਬਣਾਉਂਦੇ ਨੂੰ ਹੁੰਦੇ ਹੁਣ ਤੇ ਫੇਰ ਮਿਲਦੇ ਆ ਰੋਟੀ ਖਾ ਕੇ ਆ ਜੀ ਫਿਰ ਹੈ चलो ठीक है ਅੱਖਾਂ ਦਾ ਬੇੜਾ ਕਰ ਖਵਾਇਆ ਜੇ ਅੱਖਾਂ ਠੀਕ ਹੋਈਆਂ ਫੇਰ ਜਾਵਾਂਗੇ चलो अल्लाह करके होना सही ਬਸ ਆਖਰੀ ਘਰ ਰਹਿਣਾ ਬਸ ਫਿਰ ਘਰ ਚੱਲਾਂਗੇ अच्छा ਅਸੀਂ ਨਾ ਸਾਡਾ ਤੀਜਾ ਘਰ ਆ ਜਿੱਥੋਂ ਅਸੀਂ ਨੇ ਪੈਸੇ ਪਤਾ ਕਰਨ ਜਾਂਦੇ ਪਏ ਲੈਣੇ ਅਸੀਂ ਪਰ ਪੈਸੇ ਸਾਨੂੰ ਮਿਲੇ ਕੋ ਨਹੀਂ ਰਹਿਣਾ ਤੈਨੂੰ ਇੱਕ ਗੱਲ ਦੱਸਾਂ हां ਮੈਂ ਤਕਰੀਬਨ 6ਵੀਂ 7ਵੀਂ 'ਚ ਹੋਣਾ ਨਾ ਉਦੋਂ ਤੇ ਨਾਨੇ ਮੇਰੇ ਨਾਲ ਚੱਕੀ ਹੁੰਦੀ ਸੀ ਨਾ हां ਪਰਚੀ ਬਣਾ ਕੇ ਦਿੱਤੀ ਤਕਰੀਬਨ 100 ਤੋਂ ਉੱਤੇ ਬੰਦੇ ਦੇ ਨਾਮ ਲਿਖੇ ਹੋਏ ਸੀ ਉਹਦੇ ਉੱਤੇ ਜਿਨ੍ਹਾਂ ਕੋਲ ਪੈਸੇ ਲੈਣੇ ਸੀਗੇ अच्छा ਪਰਚੀ ਬਣਾ ਦਿੱਤੀ ਨਾ ਮੈਨੂੰ ਤੇ ਕਹਿੰਦਾ ਨਾ ਪੈਸੇ ਨਾ ਪਤਾ ਕਰਕੇ ਲੋਕਾਂ ਕੋਲੋਂ ਤਕਰੀਬਨ ਸਵੇਰ ਨਾਸ਼ਤੇ ਤੋਂ ਬਾਅਦ ਪਰਚੀ ਦਿੱਤੀ ਨਾ ਮੈਨੂੰ ਅੱਛਾ ਮੈਂ ਕਿ ਮੈਨੂੰ ਪੈਨਸਲ ਵੀ ਦੇ ਦਿਓ ਨਾਲ ਕਹਿੰਦੇ ਪੈਨਸਲ ਕੀ ਕਰਨੀ ਆ
ਮੈਂ ਕਿਹਾ ਜਿਹੜਾ ਪੈਸੇ ਦਊਗਾ ਤਾਂ ਲਿਖੀ ਜਾਊਗਾ ਵੀ ਫਲਾਣੇ ਨੇ ਇੰਨੇ ਪੈਸੇ ਦੇ ਦਿੱਤੇ। ਕਹਿੰਦਾ ਪੁੱਤ ਪੈਸੇ ਕਿਸੇ ਨੇ ਨਹੀਂ ਦੇਣੇ ਹੈਗੇ, ਬਸ ਉਹਨੇ ਇੱਕ ਵਾਰੀ ਕਹਿ ਕੇ ਆ ਜਾ, ਸਾਰਿਆਂ ਨੂੰ ਪੈਸੇ ਕਿਉਂ ਨਹੀਂ ਦੇਣੇ ਕਿਸੇ ਨੇ ਨਹੀਂ। ਤੂੰ ਯਕੀਨ ਮੰਨ ਪੂਰਾ ਦਿਨ ਮੈਂ ਫਿਰਿਆ 100 ਤੋਂ ਉੱਤੇ ਘਰ ਜਿਹੜਾ ਸੀ ਨਾ ਰਾਵੀ ਮੁਖਤਲਿਫ ਟਾਈਮ ਦੇ ਵਿੱਚ ਪੂਰਾ ਦਿਨ ਮੈਂ ਲਾਇਆ, ਪਰ ਕਿਸੇ ਨੇ 1 ਰੁਪਿਆ ਨਹੀਂ ਦਿੱਤਾ। ਨਾਨੇ ਨੂੰ ਪਤਾ ਸੀ, ਉਹਨੂੰ ਪਤਾ ਸੀਗਾ ਵੀ ਕੋਈ ਨਹੀਂ ਦੇਣੇ ਪੈਸੇ ਕਿਸੇ ਨੇ। ਪਿੰਡ ਦੇ ਵਿੱਚ ਨਾ ਉਧਾਰ ਤਾਂ ਐਵੇਂ ਹੋ ਜਾਂਦਾ, ਤੂੰ ਕੰਮ ਕਰਾਉਣਾ ਆਉਂਦਾ ਨਾ ਤਾਂ ਬੰਦਾ ਕੰਮ ਕਰ ਦਿੰਦਾ ਤੇ ਉਹ ਕਹਿੰਦੇ ਅੱਛਾ ਭਾਈ ਥੋੜ੍ਹੀ ਦੇਰ ਨਹੀਂ ਲੱਗ ਦਿੰਦਾ ਜਾਂ ਕੱਲ੍ਹ ਨੂੰ ਦੇ ਦੂੰਗਾ। ਹੁਣ ਬੰਦਾ ਉਹਨੂੰ ਕੁਛ ਕਹਿ ਵੀ ਨਹੀਂ ਸਕਦਾ ਹੈਗਾ, ਪਿੰਡ ਵਾਲੇ ਸਾਰੇ ਇੱਕ ਦੂਜੇ ਨੂੰ ਜਾਣਦਾ ਜੂਣਦੇ ਹੁੰਦੇ ਇਸ ਕਰਕੇ। ਤੂੰ ਲਾਟਾ ਬੰਦ ਨਾ ਕਰ, ਤੂੰ ਵੈਰਿੰਗ ਵਾਲੇ ਪੈਸੇ ਦੇ। ਲੋ ਕੀ ਹਾਲ ਚਾਲ? ਕਣਕ ਕਹਿੰਦੇ ਸਰਕਾਰੀ ਰੇਟ ਤੇ ਹੈ, ਸਰਕਾਰੀ ਰੇਟ ਤੋਂ ਮਾਫ ਕਰ ਲੈ ਸਾਨੂੰ। ਕੱਲ 7500 ਸੀ, ਅੱਜ 6700 ਤੇ ਹੋ ਗਈ। ਜਦੋਂ ਅਸੀਂ ਕੱਲ ਗਏ ਨਾ ਮੰਡੀ 'ਚ, ਉੱਥੇ ਪਤਾ ਲੱਗ ਗਿਆ ਸੀਗਾ। ਤੇ ਕੱਲ 1000 ਡੈ ਵੈਸੇ ਮਰੀਮ ਨਵਾਜ਼ ਜਵਾਬ ਕਰ ਦਿੱਤਾ ਕਣਕ ਦੀ ਖਰੀਦਦਾਰੀ। ਉਹ ਤਾਂ ਕਾਫੀ ਦਿਹਾੜ ਦਾ। ਆਓ ਵਾਓ ਕੁਰਸੀ ਤੇ ਕੁਛ ਚਾਸ਼ਾ ਬਣਵਾ ਲਾ ਫਿਰ। ਦੁੱਧ ਹੁੰਦਾ ਕੋ ਨਹੀਂ। ਅੱਛਾ ਗਾਗਣ ਨਹੀਂ ਦੁੱਧ ਨਾ। ਕਣਕ ਦਾ ਰੇਟ ਨਾ ਬਹੁਤ ਖਰਾਬ ਹੋਇਆ। ਕੱਲ ਜਦ ਅਸੀਂ ਮੰਡੀ ਗਏ ਸੀ ਨਾ ਤੇ ਉੱਥੇ ਰੇਟ ਸੀ ਤਕਰੀਬਨ 7700 ਤੇ ਅੱਜ ਸੀਗਾ ਉਹ 6700। 1000 ਰੁਪਈਆ ਨਾ ਇੱਕ ਦਿਨ 'ਚ ਗਿਰ ਗਿਆ ਰੇਟ ਥੱਲੇ। 6700 ਨਹੀਂ 60 ਹਾਂ 6500 ਉਹੀ ਤਕਰੀਬਨ ਇੱਥੇ ਚੱਲਦੀ ਰਹੀ। ਜਿਹੜੀ ਚੰਗੀ ਕਣਕ ਹੈ ਨਾ ਉਹ 200 ਰੁਪਏ ਫालतू ਲੱਗ ਜਾਂਦੀ ਆ ਤੇ ਥੋੜੀ ਹਲਕੀ 200 ਰੁਪਏ ਸਸਤੀ ਲੱਗ ਜਾਂਦੀ ਹੈ। तो साल की अल्हम्दुलिल्लाह 6000 ਹੈ 6000 मारे ਨਹੀਂ ਹਲਕੀ ਜਿਹੜੀ ਹੋਣੀ ਯਾਰ, ਕਣਕ ਦਾ ਇੰਨਾ ਫਰਕ ਨਹੀਂ ਹੁੰਦਾ ਹੈਗਾ, हो जाता। ਤਕਰੀਬਨ ਠੀਕ ਹੀ ਹੁੰਦੀ। ਬਹੁਤੀ ਬਰੀਕ ਹੋਵੇ ਨਾ ਫਿਰ ਉਹਦਾ तेरे मलवेर ने लिया। ਹੱਸਦੀ ਨੇ हाँ ਕਿੱਦਾਂ ਲਈ। 170 रुपए ਅੱਛਾ 2100 की बना थी, 100 रुपए की मिट्टी पा दी धक्के शाही ਅੱਛਾ आखिर मिट्टी है लाला अच्छा। 2000 दूंगा। ਉਹ ਭਾਈ ਇਦਾਂ ਹੀ ਆ, ਜਦੋਂ ਫਿਰ ਬੰਦਾ ਡੁੱਬਦਾ ਪਿਆ ਹੋਵੇ ਨਾ ਤੇ ਉਤੋਂ ਡੰਡਾ ਹੀ ਮਾਰਦਾ ਹਰ ਬੰਦਾ ਥੱਲੇ ਜਲਦੀ ਆ ਥੱਲੇ ਦੱਬ ਹੋਰ। ਠੀਕ ਆ ਮਰਾਏ, ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ। ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਅਸੀਂ ਵੀ ਇਨਸ਼ਾਅੱਲਾ ਕੱਲ੍ਹ ਨੂੰ ਕਣਕ ਕੱਢ ਲੈਣੀ। ਸਾਡੀ ਦੀ ਵੇਚਣ ਜੋਗੀ ਹੈ ਹੀ ਕੋਈ ਨਹੀਂ, ਆਪਣੇ ਘਰ ਦੀ ਖਾਣ ਜੋਗੀ ਹੈ ਬਸ। ਅੱਲਾ ਹਾਫਿਜ਼।